ਜੀ। ਅੱਛਾ ਮਿੰਟੂ ਜੀ, ਅਗਲੀ ਖਬਰ ਵੱਲ ਵਧੀਏ ਆਪਾਂ। ਬਾਦਲ ਅਤੇ ਮਜੀਠੀਆ ਨੂੰ ਫਲੈਟ ਖਾਲੀ ਕਰਨ ਨੂੰ ਕਿਹਾ ਗਿਆ। ਹਾਂਜੀ ਦੇਖੋ, ਫਲੈਟ ਖਾਲੀ ਕਰਨ ਵਾਸਤੇ ਕਿਹਾ ਗਿਆ ਇਹਨਾਂ ਨੂੰ, ਕਿਉਂਕਿ ਇਹ ਹੁਣ ਵਿਧਾਇਕ ਨਹੀਂ ਰਹੇ। ਜੀ। ਤੇ ਜਦੋਂ ਵਿਧਾਇਕ ਨਹੀਂ ਰਹੇ ਤਾਂ ਫਿਰ ਇਹਦਾ ਮਤਲਬ ਹੈ ਕਿ ਫਲੈਟ ਖਾਲੀ ਕਰਨਾ ਪਵੇਗਾ। ਔਰ ਜੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਤੇ ਬਹੁਤ ਲੰਬਾ ਸਮਾਂ ਹੋ ਗਿਆ ਉਸ ਫਲੈਟ ਦੇ ਵਿੱਚ। ਜੀ। ਵੈਸੇ ਜੇ ਦੇਖੋਗੇ ਤਾਂ ਨਾਲ-ਨਾਲ ਹੀ ਹੈ, ਕਹਿੰਦੇ ਕਿ ਫਲੈਟ ਦੀਆਂ ਵੈਸੇ ਇਹ ਵੀ ਸੁਣਨ ਨੂੰ ਆਇਆ ਸੀ ਵਿੱਚੋਂ, ਹੁਣ ਪਤਾ ਨਹੀਂ ਕਿੰਨਾ ਸੱਚ ਹੈ ਕਿੰਨਾ ਕੱਚ ਆ, ਕਿ ਕੁਛ ਫਲੈਟਾਂ ਦੀਆਂ ਕੰਧਾਂ ਵੀ ਵਿੱਚੋਂ ਕੱਢੀਆਂ ਗਈਆਂ, ਕਿਉਂਕਿ ਫੈਮਿਲੀ ਸਾਰੀ ਤਕਰੀਬਨ ਇੱਕ ਤਰ੍ਹਾਂ ਨਾਲ ਸੈੱਟ ਸੀ। ਵਾਹ ਜੀ ਵਾਹ! ਹਾਲਾਂਕਿ ਬਾਦਲ ਸਾਹਿਬ ਹੋਰਾਂ ਦੀ ਆਪਣੀ ਕੋਠੀ ਹੈ, ਆਪਦੀ ਵੀ ਮਾਲਕੀਅਤ ਵਾਲੀ ਇਹਨਾਂ ਦੀ ਕੋਠੀ, ਉਹ ਕੋਠੀ ਦੇ ਪਿੱਛੇ ਵੀ ਕਹਾਣੀ ਹੈ, ਕਿਤੇ ਫਿਰ ਸੁਣਾ ਦਿਆਂਗਾ। ਜੀ। ਤਾਂ ਇਹ ਗੱਲ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਹੋਣਾ ਕੀ ਆ ਕਿ ਇਹਨਾਂ ਨੂੰ ਉਹ ਫਲੈਟ ਛੱਡਣੇ ਪੈਣੇ ਆ, ਮਜੀਠੀਆ ਨੂੰ ਵੀ ਛੱਡਣਾ ਪਵੇਗਾ। ਹਾਲਾਂਕਿ ਇਹਨਾਂ ਨੇ ਬੇਨਤੀ ਕੀਤੀ ਸੀਗੀ ਕਿ ਗਨੀਵ ਕੌਰ ਮਜੀਠੀਆ ਜੀ ਨੂੰ ਫਲੈਟ ਜਿਹੜਾ ਅਲਾਟ ਕਰ ਦਿੱਤਾ ਜਾਵੇ, ਪਰ ਮਸਲਾ ਇਹ ਆ ਨਾ ਕਿ ਉਹਨਾਂ ਨੇ ਹੁਣ ਤੱਕ ਸਹੁੰ ਨਹੀਂ ਚੁੱਕੀ ਹੈ। ਸੋ ਇਸ ਕਰਕੇ ਕਾਇਦੇ ਦੇ ਮੁਤਾਬਕ ਤਾਂ ਉਹ ਸਾਰਾ ਕੁਛ ਹੈ ਜਿਹੜਾ ਉਹ ਉਲਟ ਹੋਏਗਾ। ਤਾਂ ਮਜੀਠੀਏ ਵਾਲਾ ਫਲੈਟ ਜਿਹੜਾ ਉਹ ਮੈਨੂੰ ਲੱਗਦਾ ਕਿ ਚਰਨਜੀਤ ਸਿੰਘ ਨੂੰ ਮਿਲੇਗਾ, ਜਿਹਨੇ ਚਰਨਜੀਤ ਚੰਨੀ ਨੂੰ ਹਰਾਇਆ। ਪਰ ਦਿਲਚਸਪ ਗੱਲ ਇਹ ਹੈ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਵਾਲਾ ਫਲੈਟ ਆ ਉਹ ਜਾ ਰਿਹਾ ਗੁਰਮੀਤ ਸਿੰਘ ਖੁੱਡੀਆਂ, ਮਤਲਬ ਕਿ ਐਸੇ ਸ਼ਖਸ ਨੂੰ ਫਲੈਟ ਅਲਾਟ ਹੋਇਆ ਜਿਸਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਦਨ ਚੋਂ ਬਾਹਰ ਕਰ ਦਿੱਤਾ। ਸਦਨ ਚੋਂ ਬਾਹਰ ਨਹੀਂ ਕੀਤਾ, ਫਲੈਟ ਚੋਂ ਵੀ ਬਾਹਰ ਕਰ ਦਿੱਤਾ। ਜੀ। ਤਾਂ ਇੱਕ ਤਰ੍ਹਾਂ ਨਾਲ ਮੈਂ ਤੇ ਇਹ ਕਹੂੰਗਾ ਕਿ ਰਾਜਨੀਤੀ ਚੋਂ ਹੀ ਬਾਹਰ ਕਰ ਦਿੱਤਾ। ਹੁਣ ਕੋਈ ਮੈਨੂੰ ਨਹੀਂ ਲੱਗਦਾ ਉਮੀਦ ਹੈ ਕਿ ਇਨ ਫਿਊਚਰ ਪ੍ਰਕਾਸ਼ ਸਿੰਘ ਬਾਦਲ ਕੋਈ ਇਲੈਕਸ਼ਨ ਲੜਨਗੇ। ਸੋ ਗੁਰਮੀਤ ਸਿੰਘ ਖੁੱਡੀਆਂ ਨੂੰ ਹੀ ਉਹ ਫਲੈਟ ਦਿੱਤਾ ਹੈ, ਇਸ ਕਰਕੇ ਕਿ ਸ਼ਾਇਦ ਕਿ ਉਹ ਫੀਲਿੰਗ ਵਧੀਆ ਲੈਣ ਕਿ ਹਾਂ ਭਾਈ ਇਸ ਬੰਦੇ ਨੇ ਯਾਰ ਬਹੁਤ 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 ਜਿੱਦਾਂ ਕਹ ਲਈਏ ਕਿ ਸਾਡਾ ਜ਼ੋਰ ਲਵਾਇਆ, ਇਸ ਕਰਕੇ ਸ਼ਾਇਦ ਉਹਨਾਂ ਨੂੰ ਉਹ ਫਲੈਟ ਦੇ ਦਿੱਤਾ ਗਿਆ। ਫਲੈਟ ਹੀ ਨਹੀਂ, ਕਾਰਾਂ ਦਾ ਵੀ ਰੌਲਾ ਚੱਲਦਾ ਪਿਆ, ਹਾਰਾਂ ਦਾ ਰੌਲਾ ਤਾਂ ਹੈ ਹੀ ਹੈ, ਜਿਵੇਂ ਆਪਾਂ ਗੱਲ ਕਰ ਰਹੇ ਹਾਂ। ਹਾਰਾਂ ਤੋਂ ਇਲਾਵਾ ਕਾਰਾਂ ਦਾ ਰੌਲਾ ਸੁਖਜਿੰਦਰ ਰੰਧਾਵਾ ਨੂੰ ਕਿਹਾ ਗਿਆ ਕਿ ਭਾਈ ਚਾਬੀ ਮੋੜ ਦਿਓ ਇਨੋਵਾ ਦੀ, ਕਿਉਂਕਿ ਹੁਣ ਤੁਸੀਂ ਮੰਤਰੀ ਨਹੀਂ ਰਹੇ ਵਿਧਾਇਕ। ਰਾਜਾ ਵੜਿੰਗ ਨੂੰ ਕਿਹਾ ਗਿਆ, ਪ੍ਰਗਟ ਸਿੰਘ ਨੂੰ ਕਿਹਾ ਗਿਆ। ਹੁਣ ਚਾਬੀਆਂ ਮੋੜਦੇ ਛੱਲਿਆਂ ਸਮੇਤ ਪਤਾ ਨਹੀਂ ਹੈ, ਪਰ ਨੋਟਿਸ ਜਿਹੜੇ ਆ ਇਹਨਾਂ ਨੂੰ ਵੀ ਹੋ ਚੁੱਕਿਆ ਕਿ ਤੁਸੀਂ ਜਨਾਬ ਹੁਣ ਮੰਤਰੀ ਨਹੀਂ, ਤੇ ਕਾਇਦੇ ਦੇ ਮੁਤਾਬਕ ਸਿਰਫ ਮੰਤਰੀਆਂ ਨੂੰ ਹੀ ਇਨੋਵਾ ਕ੍ਰਿਸਟਾ ਮਿਲ ਸਕਦੀ ਹੈ, ਤੁਹਾਨੂੰ ਨਹੀਂ। ਪਰ ਇੱਥੇ ਸਵਾਲ ਪੈਦਾ ਹੋਏਗਾ ਕਿ ਜਿਹੜੇ ਹੋਣ ਵਾਲੇ ਐਮਐਲਏ ਲਈ ਫਿਰਦੇ ਆ, ਜਿਹੜੇ ਉਹ ਨਜ਼ਾਰੇ ਲੈਂਦੇ ਆ, ਉਹ ਕਿਸ ਕਾਇਦੇ ਦੇ ਮੁਤਾਬਕ ਲੈ ਰਹੇ ਆ। ਤਾਂ ਇਹ ਲੱਗੀ ਫੱਬੀ ਆ, ਇਹ ਚੱਲਦੀ ਰਹਿੰਦੀ ਆ। ਅਸੀਂ ਕੀਤਾ ਸੀਗਾ ਪਤਾ, ਡਿਪਟੀ ਸਪੀਕਰ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ। ਉਹਨਾਂ ਕਿਹਾ ਪ੍ਰੋਵੀਜ਼ਨ ਹੈ ਨਹੀਂ ਗਾ ਲਗਜ਼ਰੀ ਗੱਡੀ ਦੇਣ ਦਾ, ਸਿਰਫ ਸਿਕਿਉਰਿਟੀ ਦੇਣੀ ਹੈ। ਜਿਪਸੀ ਅੱਗੇ ਹੁੰਦੀ ਸੀਗੀ ਕਾਇਦੇ ਦੇ ਵਿੱਚ, ਉਹ ਹੈ। ਪਰ ਸਰਕਾਰ ਆਪਣੇ ਪੱਧਰ ਤੇ ਇਨੋਵਾ ਦੇਵੇ, ਕੁਆਲਿਸ ਦੇਵੇ, ਆਡੀ ਦੇਵੇ, ਮਰਸਡੀ ਦੇਵੇ, ਫਰਾਰੀ ਦੇਵੇ, ਕੋਈ ਚੱਕਰ ਨਹੀਂ ਹੈਗਾ। ਇਹ ਵੀ ਹੋ ਸਕਦਾ ਮਰੂਤੇ ਤੇ ਚਾੜ ਦੇਵੇ। ਇੱਕ ਮਰੂਤੀ ਹੁੰਦੀ ਹੈ, ਇੱਕ ਮਰੂਤਾ ਘੜੂਕਾ ਜਿਹਨੂੰ ਕਹਿ ਦਿੰਦੇ ਆ। ਇਹ ਸਰਕਾਰ ਦੇ ਬਈ ਸਾਰੇ ਆ, ਸਰਕਾਰ ਨੇ ਕੀ ਕੁਛ ਦੇਣਾ।